ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ। ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨੋਜ਼ ਦੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਦਸੰਬਰ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਾਰੇ ਸਪਾਂਸਰਸ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500 ਦੇ ਉੱਤੇ। ਕੋਰੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ ਅਜੀਤ ਇਟਵਾਲ 559-374-4541। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਟ੍ਰੀਐਸਟ ਵਰਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸੈਨੇਟ ਨੇ ਆਲਰੇਡੀ ਜਿਹੜਾ ਆ ਅਪਰੂਵ ਕਰ ਦਿੱਤਾ ਜਿਹੜੀ ਗਵਰਨਮੈਂਟ ਨੂੰ ਫੰਡ ਕਰਨ ਦੇ ਲਈ, ਤਾਂ ਕਿ ਗਵਰਨਮੈਂਟ ਜਿਹੜੀ ਆ ਉਹ ਸ਼ਟ ਡਾਊਨ ਨਾ ਕਰਨੀ ਪਵੇ। ਸੋ ਹੁਣ ਫਰਵਰੀ 18 ਤੱਕ ਡੇਟ ਜਿਹੜੀ ਆ ਇਹ ਓਕੇ ਰਹੂਗੀ। ਅੱਜ 69 ਜਿਹੜੇ ਆ ਸੈਨੇਟਰਸ ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਆ, 28 ਜਿਹੜੇ ਆ ਉਹਨਾਂ ਨੇ ਅਗੇਂਸਟ ਪਾਈ ਹੈਗੀ ਆ। ਜੀ ਸੋ ਮਤਲਬ ਪਾਸ ਹੋ ਗਿਆ ਕੱਲ੍ਹ ਹੀ ਜਿਹੜਾ ਹਰਜੋਤ ਸਿੰਘ ਜੀ, ਜਦੋਂ ਆਪਾਂ ਖਬਰਾਂ ਕਰਕੇ ਹਟੇ ਸੀਗੇ ਉਸ ਤੋਂ ਕੁਛ ਘੰਟਿਆਂ ਬਾਅਦ ਹੀ ਇਹ ਜਿਹੜੀ ਖਬਰ ਆ ਗਈ ਸੀ ਵੀ ਇਹ ਪਾਸ ਹੋ ਗਿਆ, ਕਿਉਂਕਿ ਅਦਰਵਾਈਜ਼ ਫਿਰ ਤਰੀਕ ਅੱਜ ਅਖੀਰਲੀ ਸੀਗੀ ਵੀ, ਨਹੀਂ ਤਾਂ ਫਿਰ ਕੱਲ੍ਹ ਤੋਂ ਗਵਰਨਮੈਂਟ ਸ਼ਟਡਾਊਨ ਹੋ ਜਾਣੀ ਸੀਗੀ। ਕਈ ਰਿਪਬਲਿਕਨਸ ਇਹ ਰਿਸਕ ਨਹੀਂ ਸੀ ਲੈਣਾ ਚਾਹੁੰਦੇ ਵੀ ਸਾਡੇ ਉੱਤੇ ਜਿਹੜੀ ਇਹ ਤੋਹਮਤ ਲੱਗੇ ਵੀ ਸਾਡੇ ਕਰਕੇ ਜਿਹੜੀ ਗਵਰਨਮੈਂਟ ਆ ਉਹ ਦੁਬਾਰਾ ਸ਼ਟਡਾਊਨ ਆ ਉਹ ਹੋਣ ਜਾ ਰਹੀ ਹੈ। ਜਦਕਿ ਕਈ ਜਿਹੜੇ ਆ ਉਸ ਪਾਰਟੀ ਦੇ ਵਿੱਚ ਲੋਕਾਂ ਨੇ ਸੁਰ ਦਿੱਤੇ ਸੀਗੇ ਵੀ ਤੁਸੀਂ ਜਿੰਨੇ ਵੀ ਪ੍ਰੋਸੀਜਰਲ ਆਪਣੀ ਚੀਜ਼ਾਂ ਵਰਤ ਸਕਦੇ ਆ, ਜਿਹੜੀ ਵੈਕਸੀਨ ਮੈਂਡੇਟ ਨੂੰ ਹਟਾਉਣ ਦੀ ਖਾਤਰ ਗਵਰਨਮੈਂਟ ਸ਼ਟਡਾਊਨ ਜਿਹੜੀ ਉਹ ਕਰ ਦਿਓ। ਜਦਕਿ ਵੈਕਸੀਨ ਇਹ ਆંકੜੇ ਦੱਸਦੇ ਆ ਵੀ ਵੈਕਸੀਨ ਦੇ ਕਰਕੇ ਲੋਕਾਂ ਦੀ ਜਾਨ ਲਗਾਤਾਰ ਬਚ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਆਪਾਂ ਜੇ ਕਰਦੇ ਜਾਈਏ ਤਾਂ ਇਹੀ ਜਿਹੜੀ ਇਸ ਟਾਈਮ ਜਿਹੜੀ ਦੇਖਣ ਨੂੰ ਮਿਲ ਰਹੀ ਆ, ਮਿਸ਼ੀਗਨ ਦੇ ਵਿੱਚ ਜਿਹੜੀ ਸਕੂਲ ਸ਼ੂਟਿੰਗ ਹੋਈ ਸੀ ਉਸ ਮਾਮਲੇ ਦੇ ਵਿੱਚ 15 ਸਾਲਾਂ ਦੇ ਹਥਿਆਰੇ ਦੇ ਮਾਪਿਆਂ ਦੇ ਉੱਤੇ ਵੀ ਇਨਵੋਲੰਟਰੀ ਮੈਨਸਲੌਟਰ ਜਿਹੜੇ ਆ ਉਹ ਚਾਰਜ ਕਰ ਦਿੱਤੇ ਗਏ ਨੇ। ਸੋ 4 ਜਾਣਿਆਂ ਦੀ ਮੌਤ ਹੋਈ ਸੀ ਇਸ ਗੋਲੀਬਾਰੀ ਦੀ ਜਿਹੜੀ ਉਹ ਘਟਨਾ ਦੇ ਵਿੱਚ। ਓਕਲੈਂਡ ਕਾਉਂਟੀ ਦੇ ਜਿਹੜੇ ਸ਼ੈਰਿਫ ਮਾਈਕ ਬੌਚਹਾਰਡ ਆ ਉਹਨਾਂ ਨੇ ਜਿਹੜੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ। ਅੱਜ ਜਿਹੜੀ ਉੱਥੋਂ ਦੇ ਅਟਰਨੀ ਸੀਗੇ ਆਏ ਪਬਲਿਕ ਪ੍ਰੋਸੀਕਿਊਟਰ ਸੀਗੇ, ਉਹਨਾਂ ਨੇ ਜਿਹੜੇ ਚਾਰਜਸ ਆ ਇਹ ਦਾਇਰ ਕੀਤੇ ਆ ਉਸ ਮੁੰਡੇ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਖਿਲਾਫ। 15 ਸਾਲਾਂ ਦਾ ਜਿਹੜਾ ਈਥਨ ਕਰੰਬਲੀ ਆ ਉਸ ਨੇ ਫੇਟਲੀ ਜਿਹੜਾ ਉਹ ਸ਼ੂਟਿੰਗ ਕੀਤੀ ਸੀ। 4 ਜਣੇ ਜਿਹੜੇ 4 ਬੱਚੇ ਇਸ ਦੇ ਵਿੱਚ ਮਰ ਗਏ ਸੀ। ਕਹਿੰਦੇ ਵੀ ਹੁਣ ਨਵੀਂ ਜਿਹੜੀ ਚੀਜ਼ ਸਾਹਮਣੇ ਆ ਰਹੀ ਆ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਬੱਚੇ ਨੇ ਜਿਹੜੇ ਕੁਝ ਸਕੂਲ ਅਫੀਸ਼ੀਅਲਸ ਆ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਸੀ, ਮਿਲਿਆ ਵੀ ਸੀ। ਕਹਿੰਦੇ ਉਸ ਟਾਈਮ ਵੀ ਸ਼ਾਇਦ ਉਸਦੇ ਕੋਲ ਹਥਿਆਰ ਸੀ। ਜਿਹੜੇ ਕਾਉਂਟੀ ਸ਼ੈਰਿਫ ਵਾਲੇ ਆ ਉਹਨਾਂ ਨੇ ਕਿਹਾ ਆ ਵੀ ਇਸ ਚੀਜ਼ ਦੇ ਵਿੱਚ ਗੋਲੀਬਾਰੀ ਦੇ ਵਿੱਚ ਵੱਡਾ ਦੋਸ਼ ਜਿਹੜਾ ਸਕੂਲ ਵਾਲਿਆਂ ਦਾ ਜਿਹੜਾ ਨਾਲ ਹੈਗਾ ਆ ਵੀ ਸਾਨੂੰ ਪਹਿਲਾਂ ਜਿਹੜੀ ਆ ਉਹਨਾਂ ਨੇ ਇਤਲਾਹ ਨਹੀਂ ਦਿੱਤੀ ਤੇ ਜਦ ਤੱਕ ਇਹ ਦੇਰੀ ਹੋ ਗਈ ਤੇ ਉਸਨੇ ਗੋਲੀਆਂ ਚਲਾ ਕੇ ਇੰਨੇ ਲੋਕਾਂ ਨੂੰ, ਬੱਚਿਆਂ ਨੂੰ ਜਿਹੜਾ ਉੱਥੇ ਹੁਣ ਮਾਰ ਦਿੱਤਾ। ਲੋਕਾਂ ਦਾ ਮਿਲਿਆ ਜੁਲਿਆ ਜਿਹੜਾ ਪ੍ਰਤੀਕਰਨ ਆ ਰਿਹਾ ਆ ਉਸਦੇ ਮਾਪਿਆਂ ਦੇ ਉੱਤੇ ਜਿਹੜਾ ਇਨਵੋਲੰਟਰੀ ਮੈਨਸਲੌਟਰ ਦੇ ਚਾਰਜਸ ਜਿਹੜੇ ਉਹ ਲਾਉਣ ਨੂੰ ਲੈ ਕੇ ਕੁਝ ਲੋਕ ਕਹਿੰਦੇ ਆ ਵੀ ਹਾਂ ਇਹਨਾਂ ਮਾਪਿਆਂ ਦਾ ਵੀ ਜਿਹੜਾ ਇਸ ਦੇ ਵਿੱਚ ਦੋਸ਼ ਹੈਗਾ ਆ ਵੀ ਏਡੇ ਛੋਟੇ ਬੱਚੇ ਤੱਕ ਗਨ ਜਿਹੜੀ ਆ ਉਹ ਪਹੁੰਚੀ ਕਿੱਦਾਂ ਉਹ ਜਿਹੜੀਆਂ ਚੀਜ਼ਾਂ ਉਹ ਲੈ ਗਿਆ ਹੈਗਾ ਆ। ਸੋ ਹਰਜੋਤ ਸਿੰਘ ਜੀ ਇਹ ਬਹੁਤ ਮਾੜੀ ਘਟਨਾ ਜਿਹੜੀ ਇਹ ਵਾਪਰੀ ਸੀ, ਪਰ ਹੁਣ ਉਸਦੇ ਜਿਹੜੇ ਮਾਪੇ ਹੈਗੇ ਆ ਉਹਨਾਂ ਉੱਤੇ ਜਿਹੜੇ ਚਾਰਜਸ ਲਾਏ ਗਏ ਆ। ਓਕਲੈਂਡ ਕਾਉਂਟੀ ਦੇ ਪ੍ਰੋਸੀਕਿਊਟਰ ਕੈਰਨ ਮੈਕਡੋਨਲਡ ਦੇ ਦੁਆਰਾ ਇਹ ਜਿਹੜੇ ਚਾਰਜਸ ਜੇਮਸ ਤੇ ਜੈਨੀਫਰ ਕਰੰਬਲੀ ਦੇ ਖਿਲਾਫ ਦਾਇਰ ਕੀਤੇ ਗਏ ਨੇ। ਜੀ ਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ USA ਦੇ ਵਿੱਚ ਸੋਮਵਾਰ ਤੋਂ ਜਿੰਨੇ ਵੀ
ਲੋਕ ਆਉਣਗੇ, ਚਾਹੇ ਤੁਸੀਂ ਸਿਟੀਜ਼ਨ ਆ, ਚਾਹੇ ਤੁਹਾਡਾ ਕੋਈ ਹੋਰ ਸਟੇਟਸ ਆ ਜਾਂ ਵਿਜ਼ਟਰ ਆ, ਚਾਹੇ ਤੁਸੀਂ ਟੀਕੇ ਵੀ ਲਵਾ ਲਏ ਆ, ਤੁਹਾਨੂੰ 24 ਘੰਟਿਆਂ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦਾ ਟੈਸਟ ਆ ਉਹ ਕਰਾਉਣਾ ਪਊਗਾ। ਕੋਈ ਵੀ ਜਿਹੜੀ ਇੰਟਰਨੈਸ਼ਨਲ ਫਲਾਈਟ ਆ ਉਹ ਤੁਸੀਂ ਲੈ ਕੇ ਅਮਰੀਕਾ ਦੇ ਵਿੱਚ ਆਉਣਾ ਹੈਗਾ। ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦਾ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ ਵੀ ਕਾਫੀ ਵਿਰੋਧ ਹੋ ਰਿਹਾ। ਕਹਿੰਦੇ ਵੀ ਜਦ ਕਿ ਦੂਜੇ ਜਿਹੜੇ ਮੁਲਕ ਹੈਗੇ ਆ, ਖਾਸ ਕਰਕੇ ਯੂਰਪੀਅਨ ਯੂਨੀਅਨ ਦੇ, ਉਹਨਾਂ ਨੇ ਕਾਫੀ ਸਟ੍ਰਿਕਟ ਰਿਕੁਆਇਰਮੈਂਟਸ ਲਾਈਆਂ ਤੇ USA ਨੇ ਹਜੇ ਤੱਕ ਇਹ ਰਿਕੁਆਇਰਮੈਂਟਸ ਨਹੀਂ ਕੀਤੀਆਂ ਹੈਗੀਆਂ। ਪਹਿਲਾਂ ਜ਼ਰੂਰ ਸੀ ਵੀ ਇੱਥੇ ਆ ਕੇ ਉਹਨਾਂ ਨੂੰ ਟੈਸਟ ਕਰਾਉਣਾ ਪਊਗਾ, 3 ਜਾਂ 5 ਦਿਨ ਦੇ ਵਿੱਚ ਕੁਆਰੰਟੀਨ ਕਰਨਾ ਪਊਗਾ, ਪਰ ਉਹ ਸਾਰਾ ਕੁਛ ਵਿੱਚ ਹੀ ਰਹਿ ਗਿਆ। ਜਰਮਨ ਜਿਹੜਾ ਆ ਉਹ ਕਾਫੀ ਸਟ੍ਰਿਕਟ ਹੋ ਰਿਹਾ ਹੈਗਾ ਵੀ ਹਰ ਇੱਕ ਦੇ ਕੋਲ ਜਿਹੜਾ ਵੈਕਸੀਨ ਲੱਗਣਾ ਚਾਹੀਦਾ, ਨਹੀਂ ਤਾਂ ਉਹ ਫਾਈਨ ਲਾਣਗੇ। ਇਸੇ ਤਰ੍ਹਾਂ ਸਿੰਗਾਪੁਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਨੇ ਟੈਸਟ ਕਿਟਸ ਜਿਹੜੀਆਂ ਹੈਗੀਆਂ ਉਹ ਭੇਜ ਦਿੱਤੀਆਂ ਆ ਤਾਂ ਕਿ ਲੋਕ ਆਪਣੇ ਘਰ ਦੇ ਵਿੱਚ ਹੀ ਜਿਹੜਾ ਟੈਸਟ ਕਰ ਸਕਣ। ਜੀ, CDC ਦੇ ਡਾਇਰੈਕਟਰ ਕਹਿੰਦੇ ਆ ਵੀ US ਪਹਿਲੋਂ ਦੇ ਨਾਲੋਂ ਪਿਛਲੇ ਸਾਲ ਦੇ ਜਿਹੜੇ ਵਿੰਟਰ ਦੇ ਮੁਕਾਬਲੇ ਬੈਟਰ ਪੋਜੀਸ਼ਨ ਦੇ ਵਿੱਚ ਹੈਗਾ ਆ, ਵੀ ਚਾਹੇ ਨਵਾਂ ਵੇਰੀਐਂਟ ਉਹ ਸਾਹਮਣੇ ਆਇਆ ਹੈਗਾ ਆ। ਇਹ ਹੁਣ ਦੇਖਣ ਨੂੰ ਮਿਲ ਰਹੀ ਆ। ਐਸਟਰਾਜ਼ੈਨੇਕਾ ਦੀ ਜਿਹੜੀ ਵੈਕਸੀਨ, ਜਿਸ ਦੇ ਕਰਕੇ ਜਿਹੜੇ ਰੀਅਰ ਬਲੱਡ ਕਲੌਟਸ ਦੇ ਮਾਮਲੇ ਕਈ ਲੋਕਾਂ ਦੇ ਵਿੱਚ ਸਾਹਮਣੇ ਆਏ ਸੀ, ਸਾਇੰਸਦਾਨਾਂ ਦਾ ਇਹ ਮੰਨਣਾ ਆ ਵੀ ਉਹਨਾਂ ਨੇ ਕੁਛ ਜਿਹੜੇ ਉਹਨਾਂ ਨੂੰ ਕਲੂਜ਼ ਲੱਭੇ ਆ, ਕੁਛ ਜਿਹੜੀਆਂ ਚੀਜ਼ਾਂ ਲੱਭੀਆਂ ਆ, ਜਿਸ ਕਰਕੇ ਇਹ ਜਿਹੜੇ ਰੀਅਰ ਬਲੱਡ ਕਲੌਟਸ ਐਸਟਰਾਜ਼ੈਨੇਕਾ ਵੈਕਸੀਨ ਤੋਂ ਬਾਅਦ 'ਚ ਜਿਨ੍ਹਾਂ ਲੋਕਾਂ ਨੂੰ ਆਏ ਸੀ, ਵੀ ਉਹਦੇ ਬਾਰੇ ਹੁਣ ਪਤਾ ਜਿਹੜੀ ਉਹ ਕਰ ਰਹੇ ਆ। ਵੈਕਸੀਨ ਹੋਲਡ ਆਊਟਸ ਦੇ ਵਿੱਚ ਕਹਿੰਦੇ ਨੇਵੀ ਤੇ ਜਿਹੜੇ ਮਰੀਨਸ ਆ, 19,000 ਤੱਕ ਜਿਹੜਾ ਹੋਲਡ ਆਊਟਸ ਉਹ ਪਹੁੰਚ ਗਏ ਆ। ਜਿਹੜੇ ਇੰਨੇ ਇਸ ਟਾਈਮ ਨੇਵੀ ਤੇ ਮਰੀਨਸ ਦੇ ਜਿਹੜੇ ਹੈਗੇ ਨੇ ਉਹ ਰਹਿ ਗਏ ਨੇ। ਜਿਹੜੀ ਇਹਨਾਂ ਨੇ ਡੈਡਲਾਈਨ ਰੱਖੀ ਸੀ ਮੈਂਡੇਟ ਨੂੰ ਕੰਪਲਾਈ ਜਿਹੜੀ ਉਹ ਕਰਨ ਦੇ ਲਈ, 19,000 ਜਿਹੜੇ ਐਕਟਿਵ ਡਿਊਟੀ ਮਰੀਨਸ ਤੇ ਨੇਵੀ ਸੇਲਰਸ ਆ, ਉਹਨਾਂ ਨੇ ਵੈਕਸੀਨੇਸ਼ਨ ਆ ਅਜੇ ਤੱਕ ਨਹੀਂ ਲਗਵਾਈ। 28 ਨਵੰਬਰ ਜਿਹੜੀ ਆ ਉਹ ਅਖੀਰਲੀ ਤਰੀਕ ਸੀ। ਥੋੜੇ ਦਿਨ ਪਹਿਲਾਂ ਹੀ ਜਿਹੜੇ ਡਿਫੈਂਸ ਦੇ ਸਕੱਤਰ ਆ, ਉਸ ਡਿਪਾਰਟਮੈਂਟ ਦੇ ਵੱਲੋਂ ਇਹਨਾਂ ਨੇ ਚੇਤਾਵਨੀ ਦਿੱਤੀ ਸੀ ਇਹਨਾਂ ਸਾਰੇ ਹੀ ਐਕਟਿਵ ਡਿਊਟੀ ਜਾਂ ਜਿੰਨੇ ਵੀ ਮਰੀਨਸ ਜਾਂ ਨੇਵੀ ਆ, ਸਾਰੇ ਹੀ ਮਿਲਟਰੀ ਵਾਲਿਆਂ ਨੂੰ, ਵੀ ਜੇ ਨਹੀਂ ਕਰੋਗੇ ਤਾਂ ਤੁਹਾਡੇ ਖਿਲਾਫ ਡਿਸਪਲਿਨਰੀ ਐਕਸ਼ਨ ਜਿਹੜਾ ਆ ਉਹ ਹੋ ਸਕਦਾ ਆ। ਜੀ, ਅਗਲੀ ਖਬਰ ਡਰਾਊਟ ਦੇ ਸੰਬੰਧ ਦੇ ਵਿੱਚ। ਕੈਲੀਫੋਰਨੀਆ ਨੇ ਇਸ ਸਾਲ ਜਿਹੜਾ ਆ ਸਭ ਤੋਂ ਜ਼ਿਆਦਾ ਗਰਮ ਸਮਰ ਰਿਕਾਰਡ ਕੀਤੀ ਆ। ਇਸੇ ਤਰ੍ਹਾਂ ਲਾਸ ਐਂਜਲਸ ਤੇ ਸੈਨ ਡੀਗੋ ਡਰਾਈਐਸਟ ਨਵੰਬਰ ਆਏ ਹੈਗੇ ਆ। ਨਵੰਬਰ ਦੇ ਮਹੀਨੇ ਮੀਂਹ ਨਹੀਂ ਪਿਆ ਹੈਗਾ। ਤੇ ਹੁਣ ਇਹ ਵੀ ਖਬਰ ਆ ਰਹੀ ਆ ਵੀ ਜਿਹੜੀ ਸਨੋ ਆ ਉਹ ਕੈਲੀਫੋਰਨੀਆ ਦੇ ਵਿੱਚ ਬਹੁਤ ਘੱਟ ਪਊਗੀ। ਕਹਿੰਦੇ ਵੀ ਵੈਦਰ ਜਿਹੜਾ ਆ ਕਾਫੀ ਵਾਰਮ ਹੈਗਾ, 55 ਡਿਗਰੀ ਦੇ ਕਰੀਬ ਹੈਗਾ। ਸ਼ੂਗਰ ਬਾਲ ਜਿਹੜਾ ਰਿਜ਼ੋਰਟ ਆ ਉਸ ਏਰੀਏ ਦੇ ਵਿੱਚ। ਤੇ ਲਾਰੈਂਸ ਬਰਕਲੇ ਨੈਸ਼ਨਲ ਲੈਬੋਰਟਰੀ ਨੇ ਜਿਹੜੀ ਰਿਸਰਚ ਕੀਤੀ ਆ, ਕਹਿੰਦੇ ਵੀ ਐਂਡ ਆਫ ਦਿਸ ਸੈਂਚੁਰੀ ਕੈਲੀਫੋਰਨੀਆ ਦੇ ਵਿੱਚ ਸਨੋ ਬਹੁਤ ਘੱਟ ਤੁਹਾਨੂੰ ਦਿਸਿਆ ਕਰੂਗੀ, ਕਿਉਂਕਿ ਵਾਰਮਿੰਗ ਜਿਹੜੀ ਆ ਗਲੋਬਲ ਵਾਰਮਿੰਗ ਕਰਕੇ ਗਰਮੀ ਜ਼ਿਆਦਾ ਹੋ ਰਹੀ ਆ ਤੇ ਸਨੋ ਪੈਣ ਦੇ ਚਾਂਸ ਬਹੁਤ ਘੱਟਦੇ ਜਾ ਰਹੇ ਆ। ਆਲਰੇਡੀ ਉਹ ਆਪਾਂ ਸ਼ਾਮ ਨੂੰ ਰਿਪੋਰਟ ਸਾਂਝੀ ਕਰਾਂਗੇ। ਜਿਹੜੀ ਫ੍ਰਿਜ਼ਨੋ ਏਰੀਆ ਆ ਉਹ ਬਹੁਤ ਹੁਣ ਖਤਰਨਾਕ ਪੋਜੀਸ਼ਨ 'ਚ ਪਹੁੰਚ ਗਿਆ, ਕਿਉਂਕਿ 7.5 ਲੱਖ ਏਕੜ ਨੂੰ ਪਾਣੀ ਦੇਣ ਤੋਂ ਨਾਂਹ ਕਰ ਦਿੱਤੀ ਆ ਵਾਟਰ ਰਿਸੋਰਸਿਸ ਬੋਰਡ ਵਾਲਿਆਂ ਨੇ। ਉਹਦੇ ਬਾਰੇ ਆਪਾਂ ਸਪੈਸ਼ਲ ਰਿਪੋਰਟ ਸ਼ਾਮ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ। ਜੀ, ਬਿਲਕੁਲ। 29 ਡਿਸਟ੍ਰਿਕਟਸ ਹੈਗੀਆਂ ਨੇ ਵਾਟਰ ਵਾਲੀਆਂ। ਸੋ ਸਟੇਟ ਵਾਟਰ ਪ੍ਰੋਜੈਕਟ ਨੇ ਕੀ ਇਹ ਐਲਾਨ ਕੀਤਾ ਆ, ਇਹ ਜਿਹੜਾ ਬਹੁਤ ਵੱਡਾ ਜਿਹੜਾ ਐਲਾਨ ਆ, ਜਿਸ ਦੇ ਕਰਕੇ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਕਾਉਂਟੀਜ਼ ਨੇ, ਡਿਸਟ੍ਰਿਕਟਸ ਨੇ, ਉਹਨਾਂ ਤੇ ਬਹੁਤ ਭੈੜਾ ਅਸਰ ਜਿਹੜਾ ਉਹ ਪੈ ਸਕਦਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ, ਜੇ ਆਪਾਂ ਗੱਲ ਕਰਦੇ ਜਾਈਏ ਤਾਂ ਜਿਹੜੇ ਨਬਰਾਸਕਾ ਦੇ ਵਿੱਚ 6 ਨਵੇਂ ਕੇਸ ਜਿਹੜੇ ਓਮੀਕਰੋਨ ਦੇ ਜਿਹੜੇ ਆ ਉਹ ਆਏ ਨੇ ਵੇਰੀਐਂਟ ਦੇ। ਕਹਿੰਦੇ ਇੱਕੋ ਹੀ ਹਾਊਸ ਹੋਲਡ ਦੇ ਨਾਲ ਇਹ ਸੰਬੰਧਿਤ ਆ। ਪਹਿਲਾ ਕੇਸ ਕਹਿੰਦੇ ਆ ਵੀ ਨਾਈਜੀਰੀਆ ਨੂੰ ਕਿਸੇ ਨੇ ਟਰੈਵਲ ਕਰਕੇ ਜਿਹੜਾ ਆਇਆ ਸੀ, ਉਸ ਦੇ ਨਾਲ ਸੰਬੰਧਿਤ ਉਹ ਆਇਆ ਸੀਗਾ। ਸੋ ਹੌਲੀ ਹੌਲੀ ਕੇਸਿਸ ਦਾ ਆંકੜਾ ਜਿਹੜਾ ਇੱਕ ਵਾਰੀ ਫੇਰ ਵੱਧ ਰਿਹਾ ਹੈਗਾ ਆ। ਸੋ ਇਹ ਹੁਣ ਮਸਲਾ
ਲਗਾਤਾਰ ਜਿਹੜਾ ਗੰਭੀਰ ਆ ਉਹ ਬਣਦਾ ਜਾ ਰਿਹਾ ਆ। ਉਧਰ ਇਕੋਨਮੀ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਹਰਜੋਤ ਸਿੰਘ ਜੀ, ਹਾਇਰਿੰਗ ਕਹਿੰਦੇ ਆ ਵੀ ਕਾਫੀ ਸਲੋ ਡਾਊਨ ਰਹੀ ਨਵੰਬਰ ਦੇ ਵਿੱਚ। ਮਹਿਜ 2,10,000 ਨਵੀਆਂ ਜੌਬਸ ਜਿਹੜੀਆਂ ਨਵੰਬਰ ਮਹੀਨੇ ਦੇ ਵਿੱਚ ਐਡ ਕੀਤੀਆਂ ਗਈਆਂ। ਨਵੰਬਰ ਦੇ ਵਿੱਚ ਅਜੇ ਓਮੀਕਰੋਨ ਵੇਰੀਐਂਟ ਦਾ ਕੋਈ ਨਾਮ ਪਤਾ ਜਿਹੜਾ ਉਹ ਨਹੀਂ ਸੀਗਾ ਬਹੁਤਾ, ਪਰ ਉਸ ਦੇ ਬਾਵਜੂਦ ਜਿਹੜਾ ਉਹ ਘਟ ਰਿਹਾ। ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਫਰਵਰੀ 2020 ਤੋਂ ਬਾਅਦ ਦੇ ਵਿੱਚ ਇਕੱਠੀਆਂ 22 ਮਿਲੀਅਨ ਜੌਬਸ ਜਿਹੜੀਆਂ ਉਹ ਲੂਜ਼ ਹੋਈਆਂ ਸੀਗੀਆਂ। ਹੌਲੀ ਹੌਲੀ ਇਹ ਨੰਬਰ ਜਿਹੜੇ ਆ ਉਹ ਘਟਿਆ ਆ। ਅਜੇ ਵੀ ਮੌਜੂਦਾ ਤੌਰ ਦੇ ਉੱਤੇ ਜੇ ਫਰਵਰੀ 2020 ਦੇ ਬੈਂਚਮਾਰਕ ਦੇ ਉੱਤੇ ਦੇਖਿਆ ਜਾਵੇ ਤਾਂ ਇਕੋਨਮੀ ਦੇ ਵਿੱਚ ਅਜੇ ਵੀ 4 ਮਿਲੀਅਨ 40 ਲੱਖ ਯਾਨੀ ਕਿ ਘੱਟ ਜੌਬਸ ਹੈਗੀਆਂ ਆ ਪ੍ਰੀ ਪੈਂਡੈਮਿਕ ਦੇ ਸਮੇਂ ਨੂੰ ਦੇ ਨਾਲ ਜੇ ਉਸ ਦੀ ਤੁਲਨਾ ਜਿਹੜੀ ਉਹ ਕੀਤੀ ਜਾਵੇ। ਅਨਇੰਪਲੋਇਮੈਂਟ ਡੈਫੀਨੇਟਲੀ ਜਿਹੜੀ ਕਹਿੰਦੇ ਆ ਵੀ ਉਹ ਡਿਪ ਹੋਈ ਹੈਗੀ ਆ। ਨਵੰਬਰ 2021 ਦੇ ਵਿੱਚ 4.2% ਦੇ ਉੱਤੇ ਅਨਇੰਪਲੋਇਮੈਂਟ ਸੀ। ਕੋਵਿਡ-19 ਦੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਮਾਰਚ 2020 ਦੇ ਵਿੱਚ ਚਾਲੂ ਹੋਈਆਂ ਸੀ, ਉਸ ਤੋਂ ਪਹਿਲਾਂ ਅਨਇੰਪਲੋਇਮੈਂਟ ਦੀ ਦਰ 3.5% ਦੇ ਉੱਤੇ ਸੀਗੀ। ਇੱਕ ਟਾਈਮ ਜਦੋਂ ਰਿਸੈਸ਼ਨ ਪੂਰੇ ਜ਼ੋਰਾਂ ਦੇ ਉੱਤੇ ਸੀਗਾ ਹਰਜੋਤ ਸਿੰਘ ਜੀ, ਅਕਤੂਬਰ 2009 ਦੇ ਵਿੱਚ, ਉਦੋਂ 10% ਦੇ ਉੱਤੇ ਜਿਹੜੀ ਅਨਇੰਪਲੋਇਮੈਂਟ ਉਹ ਚਲੀ ਗਈ ਸੀ। ਯੂਜੂਅਲੀ ਨਵੰਬਰ ਦਸੰਬਰ ਦੇ ਵਿੱਚ ਹਾਇਰਿੰਗ ਜ਼ਿਆਦਾ ਹੁੰਦੀ ਆ ਰੀਟੇਲ ਸੈਕਟਰ 'ਚ, ਕੋਈ ਛੁੱਟੀਆਂ ਦਾ ਸੀਜ਼ਨ ਹੁੰਦਾ। ਪਰ ਇਹ ਬਹੁਤ ਸਰਪ੍ਰਾਈਜ਼ ਹੋਇਆ, ਜਿਹਦੇ ਨਾਲ ਅੱਜ ਸਟਾਕ ਮਾਰਕੀਟ ਵੀ ਥੱਲੇ ਗਈ ਆ। S&P 500 ਡਰੋਪ ਹੋਇਆ ਹੈਗਾ 100 ਪੁਆਇੰਟ ਦੇ ਕਰੀਬ। ਇਹ ਅਨਐਕਸਪੈਕਟਡ ਆ, ਕਿਉਂਕਿ ਲੋਕ ਸੋਚ ਰਹੇ ਸੀ ਵੀ 5.5 ਲੱਖ ਦੇ ਕਰੀਬ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਹੋਣਗੀਆਂ, ਜਦ ਕਿ 2,10,000 ਹੀ ਹੋਈਆਂ ਹੈਗੀਆਂ। ਉੱਧਰ ਇਲੋਨ ਮਸਕ ਜਿਹੜੇ ਟੈਸਲਾ ਦੇ CEO ਆ, ਉਹਨਾਂ ਨੇ $10 ਬਿਲੀਅਨ ਦੇ ਜਿਹੜੇ ਸ਼ੇਅਰ ਆ ਆਪਣੇ ਟੈਸਲਾ ਦੇ ਉਹ ਵੇਚ ਦਿੱਤੇ ਆ, ਤੇ ਆਫੀਸ਼ੀਅਲੀ ਹੁਣ ਉਹਨਾਂ ਨੇ ਆਪਣਾ ਹੈੱਡ ਆਫਿਸ ਟੈਕਸਸ ਦੇ ਵਿੱਚ ਡਿਕਲੇਅਰ ਕਰ ਦਿੱਤਾ ਹੈ। ਜੀ, ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਕਹਿੰਦੇ ਵੀ ਇੱਕ ਨਵੇਂ ਪਲਾਨ ਦੇ ਉੱਤੇ ਕੰਮ ਕਰ ਰਹੇ ਆ, ਪੈਰਾ ਮਿਲਟਰੀ ਫੋਰਸ। ਕਹਿੰਦੇ ਵੀ ਨਾ ਪੁਲਿਸ ਦੀ ਤੇ ਨਾ ਫੈਡਰਲ ਜਿਹੜੀ ਸਰਕਾਰ ਦੀ ਜਿਹੜੀ ਇਹ ਲਾ ਇਨਫੋਰਸਮੈਂਟ ਵਾਲੇ ਨਹੀਂ, ਇਹ ਆਪਣੇ ਅਧੀਨ ਜਿਹੜੀ ਇੱਕ ਪੁਲਿਸ ਆ ਉਸ ਨੂੰ ਤਿਆਰ ਕਰਨਾ ਚਾਹੁੰਦੇ ਆ। ਇਸ ਚੀਜ਼ ਦਾ ਜਿਹੜਾ ਖਾਸਾ ਵਿਰੋਧ ਵੀ ਜਿਹੜਾ ਹੁਣ ਦੇਖਿਆ ਜਾ ਰਿਹਾ ਹੈਗਾ ਆ। ਜਿੱਥੋਂ ਤੱਕ ਕਿ ਸਾਬਕਾ ਕਈ ਰਿਪਬਲਿਕਨ ਗਵਰਨਰ ਜਿਹਦਾ ਚਾਰਲੀ ਕ੍ਰਿਸਟ ਆ, ਉਹਨਾਂ ਨੇ ਇਹ ਕਿਹਾ ਆ ਵੀ ਕਿਸੇ ਵੀ ਗਵਰਨਰ ਦੇ ਕੋਲ ਇਹ ਨਹੀਂ ਹੋਣਾ ਚਾਹੀਦਾ ਵੀ ਉਹ ਆਪਣੇ ਹੈਂਡ ਪਿਕਡ ਸੀਕ੍ਰੇਟ ਪੁਲਿਸ ਜਿਹੜੀ ਆ ਉਸ ਨੂੰ ਬਣਾਵੇ। ਡਿਸੈਂਟਸ ਆਪਣੇ ਜਿਹੜੇ ਸਟੇਟ ਲਾਅ ਮੇਕਰਸ ਆ ਉਹਨਾਂ ਨੂੰ ਇਹ ਕਹਿ ਰਿਹਾ ਹੈ ਵੀ ਇਸ ਐਸਟੈਬਲਿਸ਼ਮੈਂਟ ਨੂੰ ਫੰਡ ਕਰਨ ਦੇ ਲਈ ਮੈਨੂੰ ਬਜਟ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਉਹ ਦਿਓ। ਇਹ ਤਰਕ ਦੇ ਰਿਹਾ ਵੀ ਜਿਹੜੀਆਂ ਸਟੇਟ ਸਪੈਸੀਫਿਕ ਐਮਰਜੈਂਸੀਜ਼ ਹੈਗੀਆਂ ਆ ਉਹਨਾਂ ਦੇ ਲਈ ਇਹ ਖਾਸ ਫੋਰਸ ਤਿਆਰ ਕੀਤੀ ਜਾਊਗੀ। ਇਸ ਫੋਰਸ ਦੇ ਅਧੀਨ ਇਹਨਾਂ ਦੇ ਕਹਿਣ ਮੁਤਾਬਕ 200 ਸਿਲੈਕਟਡ ਵੋਲੰਟੀਅਰਸ ਜਿਹੜੇ ਉਹ ਹੋਣਗੇ, ਜਿਹੜੇ ਕਿ ਫੈਡਰਲ ਸਰਕਾਰ ਦੇ ਅਧੀਨ ਨਹੀਂ ਹੋਣਗੇ। ਸੋ $3.5 ਮਿਲੀਅਨ ਦਾ ਇਹ ਜਿਹੜਾ ਪਲਾਨ ਇਹ ਤਿਆਰ ਕਰ ਰਹੇ ਆ। ਕਹਿੰਦੇ ਵੀ ਜੇ ਇਹ ਹੋ ਜਾਊਗਾ ਤੇ ਫਲੋਰੀਡਾ ਇੱਕ ਵਾਹਦ ਸੂਬਾ ਜਿਹੜਾ ਬਣ ਜਾਊਗਾ ਜਿਸ ਦੇ ਕੋਲ ਸਟੇਟ ਰਨ ਫੋਰਸ ਜਿਹੜੀ ਉਹ ਹੋਊਗੀ, ਅਲੋਂਗ ਸਾਈਡ ਨੈਸ਼ਨਲ ਗਾਰਡ। ਤੇ ਜਿਹੜੀ ਨੈਸ਼ਨਲ ਗਾਰਡ ਜਿਹੜੀ ਫੈਡਰਲ ਤੇ ਸਟੇਟ ਗਵਰਨਮੈਂਟ ਦੇ ਦੋਨਾਂ ਦੇ ਜਿਹੜੀ ਮਿਲੀ ਭੁਗਤ ਦੇ ਨਾਲ ਹੀ ਜਿਹੜੀ ਉਹ ਚੱਲਦੀ ਹੁੰਦੀ ਆ। ਇਹ ਕਹਿੰਦੇ ਵੀ ਇੱਕ ਨਵੀਂ ਚੀਜ਼ ਜਿਹੜੀ ਉਹ ਹੋਣ ਜਾ ਰਹੀ ਆ ਜੇ ਇਦਾਂ ਹੋ ਜਾਂਦਾ ਆ। ਤੇ ਇਸ ਨੂੰ ਦੇਖਦੇ ਹੋਏ ਫਿਰ ਜਿਹੜਾ ਹਰਜੋਤ ਸਿੰਘ ਜੀ ਸਭ ਨੂੰ ਹੀ ਪਤਾ ਆ ਵੀ ਬਾਕੀ ਸੂਬੇ ਵੀ ਜਿਹੜੇ ਉਹ ਫਿਰ ਇਸ ਤਰੀਕੇ ਦੇ ਨਾਲ ਕਰਨਗੇ ਤੇ ਇਹ ਕਿਤੇ ਨਾ ਕਿਤੇ ਹੋਰ ਹੀ ਪਾਸੇ ਨੂੰ ਜਿਹੜੀ ਗੱਲ ਆ ਉਹ ਤੁਰ ਸਕਦੀ ਆ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ। ਆਪਾਂ ਕੱਲ੍ਹ ਲਾਈਵ ਵੀ ਕਵਰੇਜ ਦੇਖੀ ਸੀ ਫ੍ਰਿਜ਼ਨੋ ਦੇ ਵਿੱਚ ਰੀਡਿਸਟ੍ਰਿਕਟਿੰਗ ਦੇ ਸੰਬੰਧ ਦੇ ਵਿੱਚ ਜਿਹੜੇ ਏਰੀਏ ਡਿਵਾਈਡ ਹੋਣੇ ਸੀ। 111 ਦੇ ਕਰੀਬ ਪਬਲਿਕ ਕਮੈਂਟਸ ਗਏ, ਉਹ ਮੈਜੋਰਟੀ 'ਚ ਪੰਜਾਬੀ ਕਮਿਊਨਿਟੀ ਦੇ ਆ, ਪਰ ਉੱਥੇ ਦੀ ਜਿਹੜੀ ਸਿਟੀ ਕੌਂਸਲ ਆ ਉਹਨਾਂ ਨੇ ਇਹ ਗੱਲਬਾਤ ਨਹੀਂ ਸੁਣੀ। ਸੋ ਫ੍ਰਿਜ਼ਨੋ ਸਿਟੀ ਕੌਂਸਲ ਨੇ 6 ਦੇ ਮੁਕਾਬਲੇ 0 ਦੇ ਨਾਲ ਜਿਹੜੀਆਂ ਨਵੀਆਂ ਬਾਉਂਡਰੀਜ਼ ਆ ਉਹ ਅਪਰੂਵ ਕਰ ਦਿੱਤੀਆਂ। ਪਰ ਜਿਹੜਾ ਮੈਪ ਪੰਜਾਬੀ ਕਮਿਊਨਿਟੀ ਜਿਹਦੇ 'ਚ ਮੈਜੋਰਟੀ ਸੀ, ਕੁਛ ਬਲੈਕ, ਕੁਛ ਹਮੰਗ ਮੁਸਲਿਮ ਕਮਿਊਨਿਟੀ ਸੀ, ਉਹਨਾਂ ਦੀ ਕੋਈ ਗੱਲ ਜਿਹੜੀ ਆ ਉਹ ਉਹਨਾਂ ਨੇ ਸੁਣੀ ਨਹੀਂ। ਬਸ ਉਹ ਐਪਰੀਸ਼ੀਏਟ ਕਰ ਦਿੱਤਾ ਇੱਕ ਜਿਹੜੇ ਉੱਥੇ ਦੇ ਸਿਟੀ ਕੌਂਸਲਮੈਨ ਆ ਵੀ ਇਹ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਹਿੱਸਾ ਲਿਆ, ਬਹੁਤ ਵਧੀਆ ਹੈਗਾ। ਸੋ ਇਹ ਤੋਂ ਲੈਸਨ ਇਹੀ ਲੱਗਦਾ ਵੀ ਤੁਸੀਂ ਜਿੰਨੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਆਪਾਂ ਗੁਰੂ ਘਰਾਂ ਦੇ ਵਿੱਚ ਜਾਂ ਘਰਾਂ 'ਚ ਆ ਕੇ ਫੰਡਿੰਗ ਵੀ ਦਿੰਦੇ ਆ, ਸਨਮਾਨਿਤ ਕਰਦੇ ਆ, ਸਰੋਪੇ ਉਹਨਾਂ ਦੇ ਗਲਾਂ 'ਚ ਪਾ ਦਿੰਦੇ ਆ। ਇਹਨਾਂ ਨੂੰ ਓਵਰਟਰਨ ਕਰਨ ਦਾ ਇੱਕੋ ਇੱਕ ਤਰੀਕਾ ਆ ਵੀ ਵੋਟ ਪਾਓ।
ਵੋਟਾਂ ਵੱਧ ਤੋਂ ਵੱਧ ਰਜਿਸਟਰ ਕਰੋ। ਜਦੋਂ ਪਤਾ ਲੱਗੂਗਾ ਵੀ ਪੰਜਾਬੀ ਕਮਿਊਨਿਟੀ 95% 98% ਵੋਟਾਂ ਪਾਉਂਦੀ ਆ ਨਾ, ਫਿਰ ਇਹਨਾਂ ਤੇ ਅਸਰ ਹੋਊਗਾ। ਸਾਡੇ ਸੈਨ ਹੋਜ਼ੇ ਸਿਟੀ ਦੀ ਮੈਂ ਦੱਸਦਾ ਜਾਂਦਾ, ਇੱਥੇ ਹੁਣ 2 ਜਿਹੜੇ ਆ ਵੀਤਨਾਮੀਜ਼ ਅਮਰੀਕਨ ਜਿਹੜੇ ਸਿਟੀ ਕੌਂਸਲ ਮੈਂਬਰ ਆ। ਵੀਤਨਾਮੀ ਕਮਿਊਨਿਟੀ ਵੀਤਨਾਮ ਤੋਂ ਬਾਅਦ ਸਭ ਤੋਂ ਜ਼ਿਆਦਾ ਸੈਨ ਹੋਜ਼ੇ 'ਚ ਆ, ਤੇ 95 ਤੋਂ 98% ਵੋਟਿੰਗ ਉਹਨਾਂ ਦਾ ਰੇਟ ਹੈਗਾ ਆ। ਸੋ ਜਿਹੜੇ ਏਰੀਏ 'ਚ ਵੀਤਨਾਮੀ ਖੜਦਾ ਵੀ ਨਹੀਂ ਨਾ, ਫਿਰ ਵੀ ਉਹਨਾਂ ਨੂੰ ਵੀਤਨਾਮ ਦੀਆਂ ਵੋਟਾਂ ਤੋਂ, ਵੀਤਨਾਮੀਜ਼ ਲੋਕਾਂ ਦੀਆਂ ਵੋਟਾਂ ਤੋਂ ਬਿਨਾਂ ਉਹ ਜਿੱਤ ਨਹੀਂ ਸਕਦੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਕੱਲ ਅਸੀਂ ਉੱਥੇ ਸੀਗੇ, ਲਾਈਵ ਵੀ ਤੁਹਾਨੂੰ ਜਿਹੜਾ ਦਿਖਾਇਆ ਸੀ ਪੂਰਾ, ਮੈਂ ਇਹ ਉੱਥੇ ਜਿਹੜਾ ਉਹ ਦੇਖਿਆ ਆ। ਤੇ ਇਹ ਇੱਕ 100% ਗੱਲ ਜਿਹੜੀ ਟਰੂ ਆ। ਤੁਸੀਂ ਜਿੰਨੇ ਮਰਜ਼ੀ ਇਹਨਾਂ ਦੇ ਲਈ ਫੰਡ ਰੇਜ਼ਿੰਗ ਜਿਹੜੀ ਉਹ ਕਰੀ ਜਾਓ, ਜਿੰਨੇ ਮਰਜ਼ੀ ਸਰੋਪੇ ਉਹਨਾਂ ਨੂੰ ਦੇਈ ਜਾਓ, ਜੇ ਸਿਰਫ ਉਹਨਾਂ ਦੇ ਮੂੰਹੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤੁਸੀਂ ਖੁਸ਼ ਹੋ ਜਾਣਾ ਆ, ਇੰਨੇ ਕੁ ਦੇ ਨਾਲ ਗੱਲ ਨਹੀਂ ਜੋ ਬਣਨੀ। ਉਹਨਾਂ ਨੇ ਦੇਖੋ ਆਪਣੀ ਮਰਜ਼ੀ ਦੇ ਪਸੰਦੀਦਾ ਜਿਹੜਾ ਆ ਉਹ ਜਿਹੜਾ ਮੈਪ ਆ ਉਸ ਨੂੰ ਗਾਂਹ ਜਿਹੜਾ ਉਹ ਕਰ ਦਿੱਤਾ। ਇੱਦਾਂ 14 ਤਰੀਕ ਨੂੰ ਇਹਨਾਂ ਨੇ ਅਪਰੂਵਲ ਜਿਹੜਾ ਹੋਣਾ ਆ, ਵੋਟ ਉਸ ਦਿਨ ਜਿਹੜੀ ਮੇਨ ਵੋਟ ਹੋਣੀ ਹੈ, ਇਸ ਆਰਡੀਨੈਂਸ ਨੂੰ ਅੱਗੇ ਜਿਹੜਾ ਆ ਉਹਨਾਂ ਨੇ ਵਧਾ ਦਿੱਤਾ ਹੈਗਾ ਆ, ਜਿਸ ਦੇ ਹੱਕ ਦੇ ਵਿੱਚ ਮੈਪ 108 ਦੇ ਹੱਕ ਦੇ ਵਿੱਚ, ਜਾਂ ਫੈਮਲੀਜ਼ ਵਾਲਾ ਇੱਕ ਮੈਪ ਸੀਗਾ, ਉਸ ਦੇ ਹੱਕ ਦੇ ਵਿੱਚ ਜਿੰਨੇ ਵੀ ਲੋਕ ਉੱਥੇ ਆਏ ਸਾਰੇ ਉਸ ਦੇ ਹੱਕ ਦੇ ਵਿੱਚ ਭੁਗਤੇ, ਪਰ ਇਹਨਾਂ ਨੇ ਕਿਸੇ ਦੀ ਨਹੀਂ ਸੁਣੀ। ਜਿੰਨੇ ਵੀ ਕੌਂਸਲ ਮੈਂਬਰ ਜਿਹੜੇ ਉਹ ਇੱਥੇ ਸੀਗੇ, ਹੁਣ ਭਾਈ ਜਦੋਂ ਵੀ ਤੁਸੀਂ ਇਹਨਾਂ ਨੂੰ ਮੇਲਿਆਂ ਤੇ ਸੱਦਦੇ ਆ, ਗੁਰੂ ਘਰਾਂ 'ਚ ਸੱਦਦੇ ਆ ਜਾਂ ਗੱਲ ਕਰਦੇ ਆ, ਐਵੇਂ ਇਹ ਨਾ ਹੋਈ ਜਾਓ ਵੀ ਤੁਹਾਡੇ ਕੋਲ ਆ ਗਏ ਆ ਤੇ ਲੈ ਵੀ ਬੱਲੇ ਬੱਲੇ ਇਹਨਾਂ ਨੇ ਕਰਤੀ। ਨੋ, ਡੋਂਟ ਕੇਅਰ ਅਬਾਊਟ ਦੈਟ। ਇਸ ਚੀਜ਼ ਦੇ ਬਾਰੇ ਸੋਚੋ ਵੀ ਤੁਹਾਡੇ ਲਈ ਕੀ ਕਰ ਰਹੇ ਹੈਗੇ ਆ ਭਾਈ। ਤੇ ਇਹਨਾਂ ਨੇ ਸੁਣਨਾ ਉਦੋਂ ਹੀ ਆ ਜਦੋਂ ਤੁਸੀਂ ਵੋਟ ਪਾਉਣੇ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਗੱਲ ਕੀਤੀ ਆ, ਤੁਹਾਨੂੰ ਪ੍ਰੈਸ਼ਰ ਕੈਂਪੇਨ ਇੱਕ ਆਪਾਂ ਨੂੰ ਚਲਾਉਣਾ ਪੈਣਾ ਆ। ਦੇਖੋ ਇਹਨਾਂ ਨੇ ਕਮਿਊਨਿਟੀ ਡਿਵਾਈਡ ਕਰਤੀ। ਇਹਨਾਂ ਦਾ ਮਕਸਦ ਕੀ ਆ, ਮਤਲਬ ਕੀ ਆ ਕਮਿਊਨਿਟੀ ਡਿਵਾਈਡ ਕਰਨ ਦਾ? ਵੀ ਤੁਹਾਡੀਆਂ ਵੋਟਾਂ ਦਾ ਅਸਰ ਕਿਸੇ ਪਾਸੇ ਵੀ ਨਾ ਰਹੇ। ਨਾ ਡਿਸਟ੍ਰਿਕਟ 1 'ਚ ਰਹੂਗਾ, ਨਾ ਡਿਸਟ੍ਰਿਕਟ 2 'ਚ ਰਹੂਗਾ, ਨਾ ਡਿਸਟ੍ਰਿਕਟ 3 'ਚ ਰਹੂਗਾ। ਜਿੱਥੇ ਇੱਕ ਪਾਸੇ 1000 ਵੋਟ ਹੋਊਗੀ ਤੇ ਉਹਨਾਂ ਨੂੰ ਵੰਡ ਕੇ 200 ਦੇ ਵਿੱਚ ਵੰਡ ਦਊਂਗੇ ਤੇ ਉਹਦਾ ਅਸਰ ਨਹੀਂ ਰਹਿਣਾ। ਸੋ ਇਹ ਬੜੇ ਚਲਾਕ ਨੇ। ਇਹਨਾਂ ਨੂੰ ਸਿਰਫ ਤੇ ਸਿਰਫ ਆਪਣੀ ਰੀ ਇਲੈਕਸ਼ਨ ਬਿਡ ਦਾ ਜਿਹੜਾ ਉਹ ਪਿਆ ਆ। ਅਗਲੇ ਸਾਲ ਜਦੋਂ ਜਿਹੜੀਆਂ ਇਲੈਕਸ਼ਨਾਂ ਹੋਣੀਆਂ, ਇਹਨਾਂ ਨੂੰ ਇਹ ਆ ਵੀ ਅਸੀਂ ਜਿਹੜੇ ਉਹ ਰਹੀਏ। ਸੋ ਧੰਨਵਾਦ ਕਰਕੇ ਜਿਹੜੇ ਆ ਉਹਨਾਂ ਨੇ ਜਿਹੜਾ ਬੁੱਤਾ ਜਿਹੜਾ ਉਹ ਸਾਰ ਦਿੱਤਾ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆਏ ਉੱਥੇ ਚੈਂਬਰਸ ਦੇ ਵਿੱਚ ਭਰਿਆ ਪਿਆ ਸੀਗਾ। ਇਹੀ ਨਹੀਂ, ਆਨਲਾਈਨ ਜਿਹੜਾ ਜ਼ੂਮ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ, ਉਹਦੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਰਜਿਸਟਰ ਕੀਤਾ ਸੀਗਾ, ਉਹ ਆ ਕੇ ਜਿਹੜੇ ਉਸ ਦੂਜੇ ਮੈਪ ਦੇ ਹੱਕ 'ਚ ਬੋਲੇ, ਪਰ ਇਹਨਾਂ ਨੇ ਇੱਕ ਨਹੀਂ ਸੁਣੀ। ਕਹਿੰਦੇ ਵੀ ਅੰਦਰ ਖਾਤੇ ਇੱਦਾਂ ਲੱਗਦਾ ਵੀ ਇਹਨਾਂ ਨੇ ਪਹਿਲਾਂ ਹੀ ਸਮਝੌਤਾ ਜਿਹੜਾ ਉਹ ਕੀਤਾ ਹੋਇਆ ਸੀ। ਜਿਹੜੇ 6 ਦੇ 6 ਕੌਂਸਲ ਮੈਂਬਰ ਸੀ ਜਿਨ੍ਹਾਂ ਨੇ ਇਸ ਆਰਡੀਨੈਂਸ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਆ, ਉਸ ਨੂੰ ਗੋ ਅਹੈਡ ਜਿਹੜਾ ਉਹ ਦੇ ਦਿੱਤਾ। ਇਹ ਸੋ ਸਬਕ ਅਨਫੋਰਚੂਨੇਟ ਪਾਰਟ ਇਹ ਹੈ ਵੀ ਆਪਾਂ ਐਕਟਿਵ ਨਹੀਂ ਹੁੰਦੇ, ਐਂਡ ਤੇ ਆ ਕੇ ਐਕਟਿਵ ਹੁੰਦੇ ਆ। ਹੁਣ ਤੁਸੀਂ ਦੇਖੋ ਵੀ 10 ਸਾਲ ਜਿਹੜੇ ਬਣ ਗਿਆ, ਇਹ ਸੇਮ ਹੀ ਰਹਿਣਾ ਆ, ਉਹ 'ਚ ਚੇਂਜ ਨਹੀਂ ਹੋਣੀ, ਕਿਉਂਕਿ ਸੈਂਸਸ ਦੇ ਬੇਸ ਤੇ। ਸੋ 10 ਸਾਲਾਂ ਬਾਅਦ ਜਿਹੜਾ ਦੁਬਾਰਾ ਮੌਕਾ ਜਿਹੜਾ ਉਹ ਮਿਲਣਾ ਆ। ਕਮਿਊਨਿਟੀ ਗਰੋ ਹੋ ਰਹੀ ਆ, ਪਰ ਅਫਸੋਸ ਵਾਲੀ ਗੱਲ ਆ ਵੀ ਇਹ ਇਦਾਂ ਆ। ਹੁਣ ਇਸ ਦੀ ਅੰਦਰੂਨੀ ਰਾਜਨੀਤੀ ਜਿਹੜੀ ਉਹ ਸਾਰਿਆਂ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੋਵੇਗੀ। ਸੋ ਆਪਾਂ ਇਹੀ ਬੇਨਤੀ ਹੋਈ ਕਰਦੇ ਆ ਸਾਰਿਆਂ ਨੂੰ ਵੀ ਹੁਣ ਥੋੜੇ ਆਪਾਂ ਪੋਲੀਟੀਕਲੀ ਐਕਟਿਵ ਹੋਈਏ। ਇੱਕ ਸ਼ਹਿਰ ਦੀ ਗੱਲ ਆ, ਹੁਣ ਇਹੀ ਮਸਲੇ ਫਰੀਮੌਂਟ 'ਚ ਵੀ ਹੋਣੇ ਆ, ਐਲ ਗਰੁੱਪ 'ਚ ਵੀ ਹੋਣੇ, ਜਿੱਥੇ ਜਿੱਥੇ ਵੀ ਪੰਜਾਬੀ ਰਹਿੰਦੇ ਆ ਉੱਥੇ ਉੱਥੇ ਜਿਹੜੇ ਮਸਲੇ ਜਿਹੜੇ ਉਹ ਹੋਣੇ ਆ। ਭਾਈ ਪਲੀਜ਼ ਦੇਖੋ, ਟੇਕ ਕੇਅਰ ਕਰੋ ਵੀ ਤੁਹਾਡੀਆਂ ਜਿਹੜੀਆਂ ਵੋਟਾਂ ਦੀ ਏਕੇ ਦੇ ਵਿੱਚ ਬਲ ਵਾਲੀ ਜਿਹੜੀ ਗੱਲ ਆ ਨਾ, ਉਹ ਬਣੇ। ਇਹ ਨਹੀਂ ਹੋਣਾ ਚਾਹੀਦਾ ਵੀ 4 ਬੰਦੇ ਕੁਛ ਕੁ ਬਿਜ਼ਨਸ ਓਨਰ ਉਹ ਦੂਜੇ ਨੂੰ ਲਾਈਕ ਕਰਦੇ ਕਿਉਂਕਿ ਉਹਨੇ ਉਹਨਾਂ ਦੀ ਗੱਲ ਕਰਤੀ। ਆਮ ਲੋਕਾਂ ਦਾ ਕੀ ਆ, ਕੱਲੇ ਜਿਹੜੇ ਕੁਛ ਕੁ ਬਿਜ਼ਨਸ ਓਨਰ ਆ ਉਹ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਹੁੰਦੇ। ਕਮਿਊਨਿਟੀ ਰਿਪਰੈਜ਼ੈਂਟੇਸ਼ਨ ਆ ਹੁੰਦੀ ਆ ਜਿੱਥੇ ਸਾਰੇ ਲੋਕ ਜਿਹੜੇ ਉਹ ਕੀ ਕਹਿ ਰਹੇ ਹੁੰਦੇ ਆ। ਸੋ ਇਹ ਧਿਆਨ ਦੇਣ ਵਾਲੀ ਜਿਹੜੀ ਗੱਲ ਆ, ਬੜੀ ਅਫਸੋਸਜਨਕ ਗੱਲ ਆ। ਪਹਿਲੋਂ ਤਾਂ ਇਦਾਂ ਲੱਗ ਰਿਹਾ ਸੀਗਾ ਵੀ ਇੰਨੇ ਲੋਕਾਂ ਨੂੰ ਦੇਖ ਕੇ ਸ਼ਾਇਦ ਉਹਨਾਂ ਦਾ ਮਨ ਜਿਹੜਾ ਉਹ ਬਦਲ ਜਾਊਗਾ ਜਾਂ ਕੁਛ ਉਹ ਕਹਿਣਗੇ, ਪਰ ਉਹਨਾਂ ਨੇ ਇੱਕ ਵੀ ਜਿਹੜੀ ਆ ਉਹ ਨਹੀਂ ਸੁਣੀ। ਆਪਣੀ ਤੁਸੀਂ ਚੰਪੀ ਦੇਖੋ ਵੀ 111 ਦੇ ਕਰੀਬ ਕਮੈਂਟ ਗਏ ਆ, ਔਰ ਅਗੇਂਸਟ ਕੋਈ ਨਹੀਂ ਸੀ। ਇੱਕ ਗੱਲ ਵਧੀਆ ਸੀ ਵੀ ਬਹੁਤ ਯੰਗ ਜਿਹੜੇ ਬੱਚੇ ਆ ਉਹ ਆਪਣੇ ਗਏ ਹੋਏ ਸੀ, ਪਰ ਜਿਹੜੇ ਹਮੇਸ਼ਾ ਹੀ ਨਗਰ ਕੀਰਤਨਾਂ 'ਚ, ਕਬੱਡੀਆਂ 'ਚ ਜਾਂ ਮੇਲਿਆਂ 'ਚ ਰਹਿੰਦੇ ਆ, ਉਹਨਾਂ ਦੀ ਗਿਣਤੀ ਬੜੀ ਘੱਟ ਸੀ। ਸੋ ਜਦੋਂ ਮੁੜ ਕੇ ਫਿਰ ਹੁੰਦਾ ਵੀ ਦੇਖੋ ਜੀ, ਸਾਨੂੰ ਇੱਥੇ ਪਰਮਿਸ਼ਨ ਨਹੀਂ ਦਿੰਦੇ, ਸਾਤੋਂ ਪੈਸੇ ਚਾਰਜ ਕਰਦੇ ਆ, ਸਾਨੂੰ ਪਾਰਕ ਨਹੀਂ ਯੂਜ਼ ਕਰਨ ਦਿੰਦੇ, ਤੇ ਫਿਰ ਆਪਾਂ ਜਿਹੜੇ ਆ ਆਲਾ ਦੁਆਲਾ ਦੇਖਦੇ ਹੈਗੇ ਆ ਵੀ ਲਓ ਜੀ। ਹੁਣ ਸੋ ਜਿੱਥੇ ਸਾਨੂੰ ਹੱਕ ਲੈਣ ਦਾ ਟਾਈਮ ਹੁੰਦਾ, ਉਸ ਲਈ ਅਸੀਂ ਹਾਜ਼ਰ ਨਹੀਂ ਹੁੰਦੇ ਹੈਗੇ। ਜੀ, ਜੀ ਬਿਲਕੁਲ। ਸੋ ਇਹਨਾਂ ਦੇ ਨਾਲ ਜਿਹੜਾ ਹਰ ਇੱਕ ਪਾਸੇ ਇਨਵੋਲਵ ਹੋਵੋ, ਜਿੱਥੇ-ਜਿੱਥੇ ਵੀ ਆ ਪੋਲੀਟੀਕਲੀ ਐਕਟਿਵ ਹੋਵੋ, ਤੇ ਤਾਂ ਹੀ ਜਿਹੜੀ ਆ ਉਹ
ਗੱਲ ਜਿਹੜੀ ਉਹ ਬਣਨੀ ਆ। ਸੋ ਅਦਰਵਾਈਜ਼ ਇਹ ਸਮੱਸਿਆ ਸਾਰੇ ਪਾਸੇ ਜਿਹੜੀ ਉਹ ਬਣਦੀ ਰਹੂਗੀ। ਉਹ ਤਾਂ ਬੜੀ ਛੋਟੀ ਆ ਆਪਣੀ ਕਮਿਊਨਿਟੀ, ਪਰ ਇਹ ਇੰਨੀਆਂ ਕੁ ਵੋਟਾਂ ਜੇ ਇੱਕੋ ਥਾਂ ਦੇ ਉੱਤੇ ਇਕੱਠੇ ਹੋ ਕੇ ਪੈਂਦੀਆਂ ਆ, ਉਸ ਦਾ ਅਸਰ ਓਬਵੀਅਸਲੀ ਜਿਹੜਾ ਉਹ ਪੈਣਾ ਹੀ ਪੈਣਾ ਹੁੰਦਾ ਹੈ। ਸੋ ਕਾਫੀ ਲੋਕ ਜਿਹੜੇ ਆ ਨਿਰਾਸ਼ ਹੋ ਕੇ ਉੱਥੋਂ ਗਏ ਸੀਗੇ। ਤੇ ਹੁਣ ਆਪਣੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ। ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ